अस्सलाम वालेकुम, नमस्कार, सत श्री अकाल ते जी आਇਆਂ ਨੂੰ ਸਾਰੇ ਵਿਅਰਸ ਜਿਹੜੇ ਸਰਦਾਰ ਕਮਾਲ ਆਫੀਸ਼ੀਅਲ ਚੈਨਲ ਦੇ ਫੈਨਸ ਨੇ ਸਾਰਿਆਂ ਨੂੰ ਸਲਾਮ। ਕਿਉਂਕਿ ਸਰਦਾਰ ਕਮਾਲ ਆਫੀਸ਼ੀਅਲ ਚੈਨਲ ਇੰਨਾ ਹਿੱਟ ਹੋ ਗਿਆ, ਲੋਕ ਦੇਖ ਰਹੇ ਨੇ ਬਈ, ਉਹਨਾਂ ਨੂੰ ਪਸੰਦ ਆ ਰਿਹਾ। ਅਸੀਂ ਤਾਂ ਨਹੀਂ ਕਹਿ ਰਹੇ। ਇਹਦੇ ਉੱਤੇ ਜਿਹੜਾ ਬੈਲ ਆਈਕਨ ਹੈ ਉਹ ਜਦੋਂ ਕਲਿੱਕ ਕਰਦਾ ਸਾਨੂੰ ਉਦੋਂ ਪਤਾ ਲੱਗ ਜਾਂਦਾ ਹੈ ਕਿ ਸਾਨੂੰ ਕੋਈ ਦੇਖ ਰਿਹਾ। ਤੇ ਉਹਦੀਆਂ ਹੀ ਕੁਝ ਨਵੀਆਂ ਸ਼ਾਖਾਂ ਜਿਹੜੀ ਸਰਦਾਰ ਕਮਾਲ ਸਾਹਿਬ ਲੈ ਕੇ ਆਏ ਨੇ, ਉਹਦੇ ਅੰਦਰ ਕੁਝ ਚੀਜ਼ਾਂ ਐਡਅਪ ਕੀਤੀਆਂ ਨੇ। ਗੁਜ਼ਰੀਆਂ ਗੱਲਾਂ ਦਿਲ ਯਾਦ ਕਰਾਉਂਦਾ ਹੈ। ਦੇਖੋ ਜੀ, ਗੁਜ਼ਰੀ ਗੱਲ ਕੀ ਹੁੰਦੀ ਹੈ ਕਿ ਬੰਦਾ ਸੁਬਾਹ ਉੱਠਿਆ, ਸੁਬਾਹ ਨਿਕਲ ਕੇ ਕਿਤੇ ਆਇਆ ਤੇ ਗੁਜ਼ਰੀ ਗੱਲ ਹੋ ਜਾਂਦੀ ਹੈ। 1 ਮਿੰਟ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਉਹ ਵੀ ਗੱਲ ਗੁਜ਼ਰ ਚੁੱਕੀ ਹੈ। ਤੇ ਕਿਉਂ ਨਾ ਅਸੀਂ ਸਾਰੀਆਂ ਗੱਲਾਂ ਜਿਹੜੇ ਇਸ ਚੈਨਲ ਦੇ ਓਨਰ ਨੇ ਉਹਨਾਂ ਨਾਲ ਜਾ ਕੇ ਅੱਜ ਗੱਲ ਕਰੀਏ, ਕਿਸੇ ਹੋਰ ਅੰਦਾਜ਼ ਨਾਲ, ਕਿਸੇ ਹੋਰ ਐਂਗਲ ਨਾਲ। अस्सलाम वालेकुम सरदार साहब। वालेकुम अस्सलाम अली अंजम साहब जी। सर आज की पूछना चाहोगे जी? ਪਹਿਲੇ ਤਾਂ ਇਹ ਦੱਸੋ ਕਿ ਤੁਹਾਡੇ ਜ਼ਿਹਨ 'ਚ ਇਹ ਪ੍ਰੋਗਰਾਮ ਕਿਵੇਂ ਆਇਆ ਗੁਜ਼ਰੀਆਂ ਗੱਲਾਂ ਦਾ? ਇਹ ਤੇ ਬੜਾ ਮਤਲਬ ਵੈਰੀ ਡਿਫਰੈਂਟ ਪ੍ਰੋਗਰਾਮ। यार गुजरियां गल्लां इंसान जो याद करदा ना तो यहाँ बहुत खुश होंदा या बड़ा शर्मिंदा होंदा बिल्कुल बिल्कुल यार मैं हरकत की थी अच्छी नहीं की थी, ठीक है, या यार ये साढ़े को हो गया सी ते चलो यार जी अच्छा हो गया तो फिर तो बंदा खुश होंदा है। तो वो अपनी अच्छाई बुराई तो इंसान ਨਾਲ चलती रहती अंदर अल्लाह ने एक जस्टिस दिता है ना। एग्जैक्टली। तो वो फिर जो बंदा सोचता गुजरियां गल्लां, यार गुजरियां गल्लां फिर काफ़ी गल्लां याद आ जांदियां ने। बहरहाल अस तो अपने देखने वाले नूं अच्छियां गुजरियां गल्लां सुणावांगे। ਇਹ ਤਾਂ ਗੱਲ ਹੈ ਵੇ, ਲੇਕਿਨ ਅੱਜ ਤੁਸੀਂ ਇਹ ਦੱਸੋ ਕਿ ਸਾਡੀ ਜਿਹੜੇ ਵਿਅਰਸ ਨੇ ਉਹਨਾਂ ਨਾਲ ਕੀ ਸ਼ੇਅਰ ਕਰਨ ਜਾ ਰਹੇ ਹੋ? ਆਪਣੀ ਗੁਜ਼ਰੀ ਗੱਲ ਦਾ ਕਿਹੜਾ ਪਾਰਟ ਲੈ ਕੇ ਉਹਨਾਂ ਨੂੰ ਦੱਸਣਾ ਚਾਹ ਰਹੇ ਹੋ ਤਾਂ ਕਿ ਉਹ ਵੀ ਮਹਿਸੂਸ ਹੋਣ ਤੇ ਅਸੀਂ ਵੀ ਮਹਿਸੂਸ ਹੋਈਏ? देखो गुजरियां गल्लां विच ना अली साहब बड़े सारे वाक़या ने, कुछ फिल्म दे गल्लां ने, शूटिंगां दियां, कुछ थिएटर दियां, कुछ साडी आम जिंदगी दियां, कुछ दोस्तां दियां गल्लां, ठीक है ना। वो ਜਿਹੜੇ अच्छे अच्छे वाक़यात ने ਜਿਹੜੇ ਅਸੀਂ बड़ा ਇੰਜੋਏ करने, ਜਿਹੜਾ बड़ा ਅਸੀਂ ਹੱਸਨੇ ਆ। ਤੇ ਮੈਂ ਚਾਹੁੰਦਾ ਕਿ ਸਾਡੇ ਵੇਖਣ ਵਾਲੇ ਵੀ ਉਹ ਗੱਲਾਂ ਸੁਣ ਕੇ ਯਾਰ ਅੱਛਾ ਇਹ ਇਸ ਤਰ੍ਹਾਂ ਵੀ ਹੋ ਸਕਦਾ ਹੈ। ਬਿਲਕੁਲ। ਕਿਉਂਕਿ ਅੱਜ ਗੁਜ਼ਰੀਆਂ ਗੱਲਾਂ ਦੇ ਵਿੱਚ ਮੈਨੂੰ ਫਿਲਮ ਯਾਦ ਆ ਰਹੀ ਹੈ ਬਾਰੂਦ। ਵਾਹ, ਬਾਰੂਦ। ਬਾਰੂਦ ਕੀ ਬਾਤ ਹੈ ਜੀ। ਕੌਣ ਡਾਇਰੈਕਟਰ ਸਨ ਜੀ ਇਹਦੇ? ਇਹਦੇ ਡਾਇਰੈਕਟਰ ਜੀ ਮੇਰੇ ਵੱਡੇ ਭਾਈ ਨੇ ਸੁਹੇਲ ਇਫਤਖਾਰ ਖਾਨ ਸਾਹਿਬ। ਵਾਹ ਜੀ ਵਾਹ, ਬੜੇ ਅੱਛੇ ਡਾਇਰੈਕਟਰ ਨੇ। ਬਹੁਤ ਅੱਛੇ ਡਾਇਰੈਕਟਰ ਨੇ ਮਾਸ਼ਾਅੱਲਾ, ਔਰ ਬਹੁਤ ਅੱਛੇ ਇਨਸਾਨ ਨੇ ਜੀ। ਉਹ ਫਿਲਮ ਦੇ ਡਾਇਰੈਕਟਰ ਸਨ ਜੀ। ਤੇ ਉਹਨਾਂ ਦੇ ਚਾਚਾ ਜ਼ੁਲਫਕਾਰ ਅਲੀ ਖਾਨ ਸਾਹਿਬ, ਅੱਲਾ ਉਹਨਾਂ ਨੂੰ ਜੰਨਤ ਜਗ੍ਹਾ ਦੇਵੇ। ਅਸੀਂ ਤੇ ਉਹਨਾਂ ਨੂੰ ਤਾਇਆ ਜੀ ਕਹਿੰਦੇ ਸਾਂ। ਤੇ ਬੜੇ ਚੰਗੇ ਪ੍ਰੋਡਿਊਸਰ ਔਰ ਬੜੇ ਚੰਗੇ ਇਨਸਾਨ ਔਰ ਬੜੇ ਹਸਮੁਖ ਇਨਸਾਨ। ਅੱਛਾ, ਗੁੱਡ। ਤੇ ਉਹ ਬੜੀ ਬਿਗ ਕਾਸਟ ਦੀ ਫਿਲਮ ਸੀ। ਇਹ ਫਿਲਮ ਬਣੀ ਥਾਈਲੈਂਡ। ਅੱਛਾ, ਥਾਈਲੈਂਡ ਵਿੱਚ ਬਣੀ, ਪਾਕਿਸਤਾਨ 'ਚ ਨਹੀਂ ਬਣੀ? ਪਾਕਿਸਤਾਨ 'ਚ ਕੁਛ ਸ਼ਾਇਦਾ ਹੋਇਆ ਐਕਸਪੋਜ਼, ਬਾਕੀ ਸਾਰੀ ਕੰਪਲੀਟ ਫਿਲਮ ਜਿਹੜੀ ਨਾ। ਤੇ ਫਿਲਮ ਦੇ 뮤직 ਡਾਇਰੈਕਟਰ, ਬਾਕੀ ਕਾਸਟ? ਫਿਲਮ ਦੇ 뮤직 ਡਾਇਰੈਕਟਰ ਅਮਰਸ਼ਦ ਸਾਹਿਬ ਸਨ ਜੀ। ਵਾਹ ਜੀ ਵਾਹ। ਮੈਂ ਤੇਰੇ ਘੜੇ ਦੀ ਮੱਛੀ ਹਾਂ ਮੇਰੇ ਖਿਆਲ ਇਸੇ ਫਿਲਮ ਬਹੁਤ ਹਿੱਟ ਗਾਣਾ ਹੈ, ਬਹੁਤ ਹਿੱਟ ਗਾਣਾ ਹੈ ਇਸੇ ਫਿਲਮ ਦਾ ਗਾਣਾ ਸੀ। ਬਿਲਕੁਲ, ਐਗਜ਼ੈਕਟਲੀ। अपना और भी बड़ा अच्छा इस फिल्म का म्यूजिक अच्छा, बहुत अच्छा। ਇਹ ਕਾਸਟ ਵਿੱਚ ਕੌਣ ਕੌਣ ਸਾ ਜੀ? कास्ट जी बिग कास्ट का मतलब क्या है कि साढ़े पाकिस्तान की शान फिल्म स्टार शान साहब। ਵਾਹ ਜੀ ਵਾਹ। मेरा जाने जिगर मोहम्मद राणा साहब। ਵਾਹ ਜੀ ਵਾਹ। ठीक है जी, ਤੁਹਾਡਾ खादम। ਅੱਛਾ, ਫਿਲਮ ਦੇ 3 ਹੀਰੋ ਸਨ? ਹੀਰੋ ਤੇ 2 ਹੀ ਨੇ, ਤੁਸੀਂ ਮੈਨੂੰ ਹੀਰੋ ਕਹਿ ਕੇ। ਨਹੀਂ ਨਹੀਂ, ਤੁਸੀਂ ਵੀ ਸਾਡੇ ਪਾਕਿਸਤਾਨ ਦੇ ਹੀਰੋ ਹੋ ਜੀ। ਤੁਸੀਂ ਮਾਸ਼ਾਅੱਲਾ ਇੰਨਾ ਕੰਮ ਕਰਦੇ ਆ ਰਹੇ ਹੋ, ਅੱਜ ਤੱਕ ਹੀਰੋ ਹੋ ਤੁਸੀਂ। ਨਹੀਂ ਹੀਰੋ ਤਾਂ ਮੈਨੂੰ ਗੱਲ ਯਾਦ ਆਈ ਨਾ। ਤੇ ਇੱਕ ਵਾਰੀ ਸੁਹੇਲ ਖਾਨ ਸਾਹਿਬ ਸਟੂਡੀਓ 'ਚ ਮੈਨੂੰ ਲੱਭਦੇ ਪਏ ਸਨ, ਉਦੋਂ ਮੇਰੀ ਫਿਲਮ ਕੋਈ ਨਹੀਂ ਸੀ ਲੱਗੀ, ਰਿਲੀਜ਼ ਹੀ ਨਹੀਂ ਸੀ ਹੋਇਆ ਕੁਛ ਵੀ। ਅੱਛਾ। ਤਾਂ ਮੈਨੂੰ ਕਹਿੰਦੇ ਕਿੱਥੇ ਸਨ ਤੂੰ? ਮੈਂ ਤੁਹਾਨੂੰ ਸਾਰਾ ਸਟੂਡੀਓ ਲੱਭ ਮਾਰਿਆ। ਉਹ ਮੈਂ ਕਿਹਾ ਜੀ ਉਹ ਪ੍ਰੋਜੈਕਸ਼ਨ ਹਾਲ 'ਚ ਨਾ ਗਾਣੇ ਚੱਲ ਰਹੇ ਸਨ, ਉੱਥੇ ਸਾਰੇ ਹੀਰੋ ਇਕੱਠੇ ਹੋਏ ਸਨ ਤੇ ਵਿੱਚ ਮੈਂ ਵੀ ਇਕੱਠਾ ਹੋਇਆ ਸਾਂ। ਅੱਛਾ, ਤੇ ਫਿਲਮ ਦੀ ਹੀਰੋਇਨ ਨਹੀਂ ਸੀ ਫਿਲਮ ਵਿੱਚ ਕੋਈ? ਹੀਰੋਇਨ ਹੈ ਸੀ ਜੀ, ਕਿਉਂ ਨਹੀਂ ਜੀ। ਅੱਛਾ। ਮਤਲਬ ਅਸੀਂ ਇਹਦੇ 'ਚ ਕਿਹੜਾ ਵੀ ਮਹਿਕ ਮਲਕ ਨੂੰ ਪਾਇਆ ਸੀ। ਯਾਰ ਸਰਦਾਰ ਸਾਹਿਬ ਨੂੰ ਸਪੇਸ ਮਿਲਣ ਤੇ ਉਹ ਕੋਈ ਸਟਾਕ ਨਾ ਖੇਡਣ, ਇਹ ਕਿਵੇਂ ਹੋ ਸਕਦਾ? ਤੇ ਕੌਣ ਸਨ ਹੀਰੋਇਨ? ਹੀਰੋਇਨ ਸੀ ਜੀ ਇਸ ਫਿਲਮ ਦੀ ਰੀਮਾ ਬੇਗਮ। ਵਾਹ ਜੀ ਵਾਹ। ਔਰ ਬੜੇ ਗ੍ਰੇਟ ਨੇ ਰੀਮਾ ਬੇਗਮ। ਕਦੇ ਸਾਡਾ ਇੰਟਰਵਿਊ ਵੇਖ ਰਹੇ ਹੋਣ, ਇਤਨੇ ਸਫ਼ਰ ਦੇ ਅੱਛੇ ਨੇ। ਅੱਲਾ ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਜਿੱਥੇ ਵੀ ਨੇ ਅੱਲਾ ਨੂੰ ਸਲਾਮਤ ਰੱਖੇ। ਗ੍ਰੇਟ। ਵੈਰੀ ਨਾਈਸ। ਰੇਸ਼ਮ ਬੇਗਮ। ਵਾਹ ਜੀ ਵਾਹ। ਖੁਸ਼ਬੂ। ਵਾਹ। ਖੁਸ਼ਬੂ ਨੂੰ ਤੁਸੀਂ ਬੇਗਮ ਨਹੀਂ ਕਿਹਾ? ਉਹ ਇਸ ਲਈ ਕਿ ਉਹ ਕਿਸੇ ਹੋਰ ਦੀ ਬੇਗਮ। ਮੈਂ ਅਰਬਾਜ਼ ਖਾਨ ਕੋ ਪਸ਼ਤੋ ਚ ਖਸੋਨ ਨਹੀਂ ਖਾਣੇ। ਨਹੀਂ ਜੀ, ਵੈਰੀ ਗੁੱਡ, ਵੈਰੀ ਗੁੱਡ। ਇਹ ਤੇ ਹੈ। ਉਹ ਤੁਹਾਡੀ ਹੀਰੋਇਨ ਸਨ ਜੀ? ਉਹ ਮੇਰੇ ਨਾਲ ਸਨ ਜੀ। ਵਾਹ ਜੀ ਵਾਹ। ਤੇ ਉਹ ਜੀ ਉਹ ਅਸੀਂ ਚਲੇ ਗਏ ਥਾਈਲੈਂਡ ਫਿਲਮ ਦੀ ਸ਼ੂਟਿੰਗ ਲਈ। ਤੇ ਕਿਉਂਕਿ ਜਦੋਂ ਵੀ ਕਿਤੇ ਸ਼ੂਟਿੰਗ ਤੇ ਜਾਈਦਾ ਉਦੋਂ ਪਰਮਿਸ਼ਨ ਹੁੰਦੀ, ਇਜਾਜ਼ਤ ਹੁੰਦੀ ਹਰ ਜਗ੍ਹਾ ਦੀ। ਐਗਜ਼ੈਕਟਲੀ। ਕਿਸੇ ਵੀ ਅਸੀਂ ਆਪਣੇ ਨਾਲ ਦੇ ਮੁਲਕ ਜਾਈਏ ਜਾਂ ਕਿਤੇ ਵੀ ਸ਼ੂਟਿੰਗ ਕਰਨ ਜਾਈਏ ਤਾਂ ਉੱਥੇ ਕੋਆਰਡੀਨੇਟਰ ਹੁੰਦਾ ਜਿਹੜਾ ਕੋਆਰਡੀਨੇਟ ਕਰਦਾ। ਇਵਨ ਕਿ ਪਾਕਿਸਤਾਨ ਵਿੱਚ ਤੁਸੀਂ ਸ਼ੂਟਿੰਗ ਕਰਨੀ ਹੈ, ਕੋਆਰਡੀਨੇਟਰ ਬਹੁਤ ਜ਼ਰੂਰੀ ਹੈ। ਲੋਕੇਸ਼ਨ ਦੀ ਪਰਮਿਸ਼ਨ ਹੁੰਦੀ ਹੈ। ਬਿਲਕੁਲ। ਤੇ ਇਸ ਤੇ ਮੁਲਕ ਦੂਸਰੇ ਜਾ ਰਹੇ ਸੀ ਥਾਈਲੈਂਡ। ਤੋਂ ਪਤਾ ਲੱਗਿਆ ਜੀ ਪਰਮਿਸ਼ਨਾਂ ਹੋਈਆਂ ਨੇ ਜੀ। ਉੱਥੇ ਅਸੀਂ ਸ਼ਿਪ ਤੇ ਵੀ ਸ਼ੂਟਿੰਗ ਕਰਾਂਗੇ, ਹੈਲੀਕਾਪਟਰ ਵੀ ਆ ਰਹੇ ਸਾਡੇ ਕੋਲ, ਬਿਗ ਫਿਲਮ ਸੀ। ਤੇ ਉਹ ਜਦੋਂ ਉੱਥੇ ਪਹੁੰਚੇ ਤਾਂ ਪਤਾ ਲੱਗਿਆ ਜੀ ਉਹ ਬੰਦਾ ਹੀ ਪੈਸੇ ਲੈ ਕੇ ਨੱਸ ਗਿਆ ਜਿਹਨੇ ਇਜਾਜ਼ਤਾਂ ਲੈਣੀਆਂ। ਯਾਨੀ ਕਾਮੇਡੀ ਇੱਥੋਂ ਸ਼ੁਰੂ ਹੋ ਗਈ। ਕਾਮੇਡੀ ਸ਼ੁਰੂ ਹੋ ਗਈ ਜੀ। ਤੇ ਹੁਣ ਹੋਟਲ 'ਚ ਬੈਠੇ, ਸ਼ੂਟਿੰਗ ਨਹੀਂ ਸ਼ੁਰੂ ਹੋ ਰਹੀ, ਸਾਰੇ ਡਰੇ ਨੇ ਕਿ ਯਾਰ ਉਹ
ਉਹ ਸ਼ਾਨ ਸਾਹਿਬ ਕਹ ਰਹੇ ਇਸ ਤੋਂ ਪਹਿਲੇ ਵੀ ਕੋਈ ਯੂਨਿਟ ਆਇਆ ਸੀ, ਪਤਾ ਨਹੀਂ ਸ੍ਰੀਲੰਕਾ ਦਾ ਜਾਂ ਕਿਸੇ ਹੋਰ ਮੁਲਕ ਦਾ, ਮੇ ਵੀ ਪਾਕਿਸਤਾਨ ਦਾ ਹੀ, ਕਿਉਂ ਗ੍ਰਿਫਤਾਰ ਹੋ ਗਏ ਸਨ ਯਾਰ ਅਸੀਂ ਇਸ ਤਰ੍ਹਾਂ ਨਹੀਂ ਪਰਮਿਸ਼ਨ ਤੋਂ ਬਗੈਰ ਸ਼ੂਟ ਨਹੀਂ ਕਰਨੀ। ਤਾਂ ਅਸੀਂ ਸਾਰੇ ਬਿਲਕੁਲ ਗੱਲ ਵੀ ਰਾਈਟ ਹੈ ਆਬਵੀਅਸਲੀ ਸ਼ਾਨ ਸਾਹਿਬ ਦੀ ਗੱਲ ਦੇ ਨਾਲ ਸੰਗ ਯਾਰ ਤੁਸੀਂ ਠੀਕ ਕਹਿ ਰਹੇ ਹੋ ਸਰ ਵੀ ਵਾਕਈ ਸ਼ੂਟਿੰਗ ਨਹੀਂ ਹੋਣੀ ਚਾਹੀਦੀ। ਬਿਲਕੁਲ। ਬਹਰਹਾਲ ਕਿੰਨੇ ਕੁ ਦਿਨ ਕੁਛ 6-7-8 ਦਿਨ ਉੱਥੇ ਬੈਠੇ ਆ, ਮਤਲਬ ਪ੍ਰੋਡਿਊਸਰ ਸਾਹਿਬ ਵੱਲ ਦੇਖ ਰਹੇ, ਪ੍ਰੋਡਿਊਸਰ ਦੇ ਚਿਹਰੇ ਤੇ ਕੋਈ ਮਲਾਲ ਨਹੀਂ ਆ ਰਿਹਾ ਕਿ ਯਾਰ ਤੁਸੀਂ ਸ਼ੂਟਿੰਗ ਨਹੀਂ ਕਰ ਰਹੇ, ਮੈਂ ਕੋਸ਼ਿਸ਼ ਕਰ ਰਿਹਾ ਯਾਰ ਇਜਾਜ਼ਤ ਹੋ ਜੇ ਤਾਂ ਤੁਸੀਂ ਉਦੋਂ ਹੀ ਕਰਨਾ ਜਦੋਂ ਤੁਹਾਡਾ ਦਿਲ ਕਰੇਗਾ। ਉਹ ਇੱਕ ਦਿਨ ਮੁਹੰਮਦ ਰਾਣਾ ਸਾਹਿਬ ਤੇ ਮੈਂ ਬੈਠੇ, ਮੈਂ ਕਿਹਾ ਰਾਣਾ ਸਾਹਿਬ ਮਤਲਬ ਕਿੰਨੇ ਕੁ ਦਿਨ ਵਿਹਲੇ ਰਵਾਂਗੇ। तो फिर राणा साहब जागया, उन्होंने कहा यार फिर नहीं परमिशन दे असं मतलब कम नहीं करना, ऐसे कम करना है। तो मैं फिर करिए, कहते जी करो। वो फिर पहले दिन मैं तो मुहम्मद राणा साहब ने शूटिंग कर दी। अच्छा, तुसी एक्सपोज कर लिया, हो गई शूटिंग। तो असी सज्जे खब्बे खलो के वेखते रहेंगे, असी गिरफ्तार विच डर भी चल रहे हैं, डर चल शूट भी चल रहे हैं, वेरी आया नहीं सर, एडवेंचर है जी, फड़न नहीं कोई आया सानू। अच्छा, तो वो फिर उस तो बाद थोड़े थोड़े हौसले बुलंद हो गए कि यार किसी ने नहीं फड़िया। गुड। वो फिर जो मुतलका उत्थे थाना सी, उस थाने च कोई पुलिस सी, वो पुलिस वाले जिहड़े ना उन्होंने कुछ पैसे पूसे ले ले, पैसे लैके यानी उत्थों दी पुलिस भी पैसे लैंदी। यार की हो गया तू की समझ साडी लैंदी की मतलब नहीं ना प्लीज बड़ी गौर वाली गल सुनने वाली है। मैं कह रहा कि पाकिस्तान की साडी पुलिस जिहड़ी है ना बहुत अच्छी पुलिस है, ते बहुत चंगी पुलिस। थाईलैंड की पुलिस जिहड़ी है हाँ जी, ते मतलब वो ते बहुत चंगी पुलिस हो गई। अच्छा समझ रहे हो, तुसी समझ रहे हो उन्हां दे पॉइंट नूं कि साडी पुलिस ते तुसी किसी गलत जगह ते तुहानूं गिरफ्तार कर लैंदी है। हाँ जी, ते थाईलैंड दी पुलिस ऐसी है कि तुहानूं गलत जगह ते आप लै जांदी है। हाँ, एंजॉय नो रेस्ट गिरफ्तार नहीं करेंगे, फिर उठो मजा लो, ठीक है जी। अच्छा, वो पुलिस इस तरह पर पुलिस अगे हुण मोटरसाइकिल भी नहीं होंदियां सन शूटिंग ते उन्होंने खलो के रोड भी ब्लॉक करा देना, मतलब रोड ब्लॉक होया जिवें साडे पुलिस वाले करदे ने। नहीं साडे पुलिस वाले ते एडा तामन ही नहीं करदे। मैं कहना उन्होंने पैसे लेने तो उन्होंने हक अदा कीता है। हाँ, ਇਹ ਗੱਲ ਹੈ, ਇਹ ਅੱਛੀ ਗੱਲ, ਇਹ ਤੁਸੀਂ ਸਭ ਤੋਂ ਅੱਛੀ ਗੱਲ ਕੀਤੀ ਕਿ ਉਹ ਪੈਸੇ ਲੈ ਕੇ ਕੰਮ ਕਰ ਦਿੰਦੇ ਨੇ, ਸਾਡੇ ਵਾਲੇ ਪੈਸੇ ਲੈ ਕੇ ਕੰਮ ਨਹੀਂ ਕਰਦੇ। ਯਾਰ ਤੁਸੀਂ ਅਲੀ ਸਾਹਿਬ ਮੈਨੂੰ ਵੀ ਉਹ ਨਹੀਂ, ਚਲੋ ਇਹ ਮੇਰੇ ਵੱਲੋਂ, ਤੁਹਾਡੇ ਵੱਲੋਂ ਨਹੀਂ, ਇਹ ਮੇਰੇ ਵੱਲੋਂ ਹੈ। बहुत ग्रेट पुलिस है साड़ी पाकिस्तान की पुलिस, बहुत अच्छी पुलिस है। अच्छा, और सच्ची मुची को मैं किसी खौफ ना या किसी डर ना नहीं कह रहा, बहुत नहीं इस गल देखो जी, इंटैलीजेंस ते साडा पाकिस्तान ਇਹਦੇ 'ਚ ਕੋਈ ਸ਼ੱਕ ਨਹੀਂ, ਲੇਕਿਨ ਅਸੀਂ ਗੱਲ ਕਰ ਰਹੇ ਹਾਂ ਗੁਜ਼ਰੀ ਯਾਦਾਂ ਦੀ ਤੇ ਤੁਹਾਡੀ ਫਿਲਮ ਦੀ, ਪਹਿਲੇ ਉਹਦੇ ਤੇ ਰਹਿੰਦੇ ਹਾਂ। ਉਹ ਜੀ ਗੁਜ਼ਰੀਆਂ ਗੱਲਾਂ ਵਿੱਚ ਮੈਂ ਦੱਸ ਰਿਹਾ ਕਿ ਸ਼ੂਟਿੰਗ ਸ਼ੁਰੂ ਹੋ ਗਈ ਜੀ। ਠੀਕ ਹੈ ਜੀ। ਹੁਣ ਫਿਲਮ ਬਣਨੀ ਸ਼ੁਰੂ ਹੋ ਗਈ ਹੈ, ਗਾਣੇ ਵੀ ਪਿਕਚਰਾਈਜ਼ ਹੋਣੇ ਸ਼ੁਰੂ ਹੋ ਗਏ ਨੇ, ਜਾ ਰਿਹਾ ਰੋਜ਼ ਯੂਨਿਟ ਕੋ ਕਿਧਰੇ ਜਾ ਰਿਹਾ, ਕੋ ਕਿਧਰੇ ਜਾ ਰਿਹਾ। ਉਹ ਫਿਲਮ ਕਰਦੇ ਜੀ ਇੱਕ ਸੀਕਵੈਂਸ ਫਿਲਮ ਦੇ ਵਿੱਚ ਆ ਗਿਆ ਕਿ ਮੇਰਾ ਬਾਕਸਿੰਗ ਦਾ ਮੁਕਾਬਲਾ ਹੈ। ਅੱਛਾ, ਕਿ ਫਿਲਮ ਦਾ ਸੀਕਵੈਂਸ ਸੀ ਕਿ ਵੀ ਤੁਸੀਂ ਬਾਕਸਿੰਗ ਕਰਨੀ ਹੈ, ਕਿ ਖੁਸ਼ਬੂ ਬੇਗਮ ਮੇਰੀ ਹੀਰਵਨ ਦੇ ਪਿਓ ਨੇ ਕਿਹਾ ਜੀ ਫਲਾਂ ਇੱਕ ਭਲਵਾਨ ਹੈਗਾ, ਅਗਰ ਉਹ ਭਲਵਾਨ ਨੂੰ ਜਿਹਦੇ ਨਾਲ ਤੂੰ ਮੁਹੱਬਤ ਕਰ ਰਹੀ ਹੈ ਉਹਨੂੰ ਮਾਰ ਕੇ ਸੁੱਟ ਲਵੇ ਰਿੰਗ 'ਚ, ਹਾਂਜੀ, ਤੇ ਮੈਂ ਤੇਰੀ ਸ਼ਾਦੀ ਕਰ ਦਿਆਂਗਾ। ਵੈਰੀ ਗੁੱਡ। ਸੀਕਵੈਂਸ ਸੀ। ਹੁਣ ਉਹਨਾਂ ਨੇ ਉੱਥੇ ਥਾਈਲੈਂਡ 'ਚ ਭਲਵਾਨ ਲੱਭਣਾ ਸ਼ੁਰੂ ਕਰਤਾ। ਵਾਹ ਜੀ ਵਾਹ। ਕਿਉਂਕਿ ਪਾਕਿਸਤਾਨ ਤੋਂ ਬੰਦਾ ਸੀ ਨਾਲ, ਉਹ ਲੈ ਕੇ ਨਹੀਂ ਸੀਗੇ ਭਲਵਾਨ ਕਿ ਜੀ ਉੱਥੋਂ ਲੈ ਲਾਂਗੇ। ਉਹ ਕਰਦੇ ਜੀ ਭਲਵਾਨ ਇੱਕ ਲੱਭ ਗਿਆ। ਵਾਹ ਜੀ ਵਾਹ। ਉਹ ਸਨ ਮਿਸਰ ਦੇ, ਉਹ ਮਿਸਰ ਦਾ ਭਲਵਾਨ ਸੀ। ਤੇ ਮਿਸਰ ਦੇ ਭਲਵਾਨ ਨੂੰ ਉਹਨਾਂ ਨੇ ਜਾ ਕੇ ਕਿਹਾ ਜੀ ਇਸ ਤਰ੍ਹਾਂ ਦਾ ਮੁਕਾਬਲਾ ਹੈਗਾ ਤੇ ਰਿੰਗ 'ਚ, ਤੇ ਉਹ ਜਿੰਨੇ ਵੀ ਉਹਨੂੰ ਦੱਸਿਆ ਜੋ ਉਹਨੇ ਸਮਝਿਆ, ਬਹਰਹਾਲ ਉਹ ਭਲਵਾਨ ਵੀ ਆ ਗਿਆ। ਇਧਰੋਂ ਅਸੀਂ ਵੀ ਚਲੇ ਗਏ ਸ਼ੂਟਿੰਗ ਦੇ, ਸ਼ੂਟ ਕਰਵਾਉਣਾ ਹੈ ਸਾਡਾ, ਮਤਲਬ ਮੇਰਾ ਉਹਨਾਂ ਦਾ ਸੀਨ। ਤੁਹਾਡੇ ਜ਼ਿਹਨ 'ਚ ਹੈ ਵੇ, ਹੁਣ ਤੁਹਾਡੇ ਐਂਟ ਨਾਲ ਵੇਖੀਏ ਤੇ ਤੁਹਾਡੇ ਜ਼ਿਹਨ 'ਚ ਹੈ ਵੇ ਕਿ ਉਹ ਕੋਈ ਐਕਟਰ ਆ ਰਿਹਾ ਤੇ ਤੁਸੀਂ ਪਰਫਾਰਮੈਂਸ ਕਰਨੀ ਹੈ, ਤੇ ਤੁਹਾਨੂੰ ਇਹ ਨਹੀਂ ਪਤਾ ਕਿ ਅੱਗੇ ਸੱਚੀ ਮੁੱਚੀ ਭਲਵਾਨ ਆ ਰਹੇ ਹੈ। ਮੈਨੂੰ ਤਾਂ ਬਾਅਦ 'ਚ ਪਤਾ ਲੱਗਦਾ ਨਾ ਇਸ ਗੱਲ ਦਾ। ਅੱਛਾ, ਉਹ ਮੈਂ ਹੁਣ ਮੇਕਅਪ ਕਰ ਰਿਹਾ ਸੀ, ਗੈਟਅਪ ਸ਼ੈਟਅਪ ਹੋ ਰਿਹਾ ਮੈਨੂੰ, ਤੇ ਮੈਂ ਐਵੇਂ ਅੱਲਾ ਵੱਲੋਂ ਮੇਰੀ ਨਜ਼ਰ ਪਈ ਹੈ ਦੂਸਰੇ ਪਾਸੇ ਕਿ ਉਹ ਬੈਠੇ ਨੇ ਬੜਾ ਤਗੜਾ ਜਿਹਾ ਭਲਵਾਨ ਨੇ, ਜਿਹੜੇ ਕਿੰਗ ਕਮਾਟੇ ਜੌਨਸਨ ਹੈ ਜਾਂ ਇਸ ਤਰ੍ਹਾਂ ਦੇ, ਠੀਕ ਹੈ ਜੀ। ਉਹ ਪਰਲੇ ਪਾਸੇ ਬੈਠਾ, ਨਾਲ ਉਹਦੇ ਬੱਚੀਆਂ ਨੇ, ਛੋਟੀ ਛੋਟੀਆਂ ਬੇਟੀਆਂ ਉਹਦੀਆਂ, ਨਾਲ ਉਹਦੇ ਸ਼ਾਗਿਰਦ ਨੇ ਉਹੋ ਜਿਹੇ ਤਗੜੇ, ਉਹਦੀ ਬੀਵੀ ਹੈ, ਤੇ ਉਹ ਰੋ ਰਹੇ ਨੇ। ਉਹਦੇ ਉੱਪਰ ਬੈਠੇ ਨਾ, ਉਹਦੇ ਬੱਚੇ ਰੋ ਰਹੇ ਨੇ, ਉਹਦੀ ਬੀਵੀ ਵੀ ਰੋ ਰਹੀ ਹੈ, ਤੇ ਉਹ ਜਿਹੜੇ ਉਹਦੇ ਸ਼ਾਗਿਰਦ ਨੇ ਨਾ, ਉਹ ਉਹਨਾਂ ਨੇ ਕਿਸੇ ਕੋਲ ਪੁੱਛਿਆ ਕਿ ਮੁਕਾਬਲਾ ਕਿਹਦੇ ਨਾਲ ਹੈ, ਤਾਂ ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਕਿਹਾ ਜੀ ਉਹ ਪਰੇ ਉਹ ਬੈਠਾ ਤਿਆਰ ਹੋ ਰਿਹਾ ਹੈ, ਠੀਕ ਹੈ ਜੀ। ਉਹ ਮੈਂ ਵੀ ਗਲਵਜ਼ ਪਾ ਰਿਹਾ ਸਾਂ, ਤੇ ਉਹਨੂੰ ਸ਼ਾਗਿਰਦ ਮੈਨੂੰ ਗੁੱਸੇ ਨਾਲ ਵੇਖ ਰਹੇ ਸਨ ਕਿ ਮੈਂ ਸਾਡੇ ਉਸਤਾਦ ਨਾਲ ਮੁਕਾਬਲਾ ਹੈ। ਤੇ ਉਹ ਮੈਨੂੰ ਸਿਰਫ ਹੈਰਤ ਇਸ ਗੱਲ ਤੋਂ ਹੋਈ, ਬਖੈਰ ਇਹਦੀ ਬੀਵੀ ਤੇ ਬੱਚੀਆਂ ਕਿਉਂ ਰੋ ਰਹੀਆਂ ਨੇ, ਮੇਰੇ ਨਾਲ ਐਵੇਂ ਅਟਕ ਗਈ। ਮੈਂ ਕਿਹਾ ਯਾਰ ਮੈਂ ਸ਼ੂਟਿੰਗ ਨਹੀਂ ਕਰਾਂਗਾ ਇਸ ਤਰ੍ਹਾਂ, ਕਿ ਪਹਿਲੇ ਨਾ ਇਹਨਾਂ ਨੂੰ ਪੁੱਛੋ ਬੱਚੀਆਂ ਦੀਆਂ ਕਿਉਂ ਰੋ ਰਹੀਆਂ ਨੇ, ਜਿਹਨੇ ਸ਼ੂਟਿੰਗ ਕਰਨੀ ਹੈ ਜਿਸ ਬੰਦੇ ਨੇ। ਤੁਸੀਂ ਆਰਟਿਸਟ ਹੋ, ਸੌਫਟ ਹਾਰਟਡ ਹੋ, ਤੁਸੀਂ ਦੇਖ ਲਿਆ, ਤੁਹਾਡੇ ਦਿਲ 'ਚ ਕੁਝ ਹੋਣਾ ਸ਼ੁਰੂ ਹੋ ਗਿਆ। ਉਹ ਮੈਂ ਕਹਿੰਦਾ ਇਹਨਾਂ ਨੂੰ ਪਹਿਲੇ ਪੁੱਛੋ ਜੀ, ਇਹਨਾਂ ਦੀ ਬੀਵੀ ਕੋਲ ਪੁੱਛੋ, ਜਦ ਤੱਕ ਮੈਨੂੰ ਇਹ ਗੱਲ ਕਲੀਅਰ ਨਹੀਂ ਹੋਏਗੀ ਨਾ ਤੇ ਮੈਂ ਸ਼ੂਟਿੰਗ ਨਹੀਂ ਕਰਨੀ। ਗੁੱਡ। ਉਹ ਜਿਹਨੂੰ ਉਹਦੀ ਲੈਂਗੁਏਜ ਦਾ ਬੰਦਾ ਨਾ ਲੱਭੇ। ਚਲੋ ਜੀ, ਹੁਣ ਮਿਸਰੀ ਕਿਸੇ ਨੂੰ ਆਵੇ ਤੇ ਉਹਨੂੰ ਸਮਝਾਵੇ ਕਿ ਸਾਡੇ 'ਚ ਵੀ ਕਿਸੇ ਨੂੰ ਨਹੀਂ ਆ ਰਹੀ, ਪਾਕਿਸਤਾਨੀਆਂ 'ਚੋਂ ਨਾ ਥਾਈ ਵਾਲਿਆਂ ਨੂੰ, ਥਾਈ ਵਾਲਿਆਂ ਨੂੰ ਤਾਂ ਕੋਈ ਦੂਜੀ ਜ਼ਬਾਨ ਆਉਂਦੀ ਹੀ ਨਹੀਂ।
ਬਾਹਰੋਂ ਭੱਜ ਨੱਸ ਕਰਕੇ ਕੋਈ ਬੰਦਾ ਉਹਨਾਂ ਨੂੰ ਲੱਭਿਆ ਟਰਾਂਸਲੇਟਰ। ਅੱਛਾ। ਉਹ ਟਰਾਂਸਲੇਟਰ ਨੇ ਜਾ ਕੇ ਉਸ ਭਲਵਾਨ ਨੂੰ ਪੁੱਛਿਆ ਕਿ ਭਾਜੀ ਕੀ ਗੱਲ ਹੈ, ਤੁਹਾਡੇ ਬੀਵੀ ਵੀ ਰੋ ਰਹੀ, ਤੁਹਾਡੇ ਬੱਚੇ ਵੀ ਰੋ ਰਹੇ ਨੇ। ਉਹਨੇ ਉਹਨੂੰ ਕਿਹਾ ਕਿ ਜੀ ਕੋਈ ਪਾਕਿਸਤਾਨ ਤੋਂ ਭਲਵਾਨ ਆਇਆ, ਮੇਰਾ ਤਾਂ ਬਾਕਸਿੰਗ ਦਾ ਮੁਕਾਬਲਾ ਹੈ, ਠੀਕ ਹੈ, ਤੇ ਰਿੰਗ ਹੈ, ਇਹਦੇ 'ਚ ਜ਼ਿੰਦਗੀ ਮੌਤ ਦਾ ਕੋਈ ਪਤਾ ਨਹੀਂ ਕਿ ਇਸ ਰਿੰਗ 'ਚੋਂ ਮੈਂ ਬਾਹਰ ਆਉਣਾ ਹੈ ਜਾਂ ਉਹ ਪਾਕਿਸਤਾਨ ਦੇ ਭਲਵਾਨ ਨੇ ਬਾਹਰ ਜਾਣਾ ਹੈ। ਠੀਕ ਹੋ ਗਿਆ। ਤੇ ਮੈਂ ਤੇ ਭਾਈ ਜੀ ਨੇ ਮੇਰੇ ਬੱਚੇ ਬੁੱਚੇ ਰੋ ਰਹੇ ਨੇ, ਤੇ ਮੈਂ ਆਪਣਾ ਜੋ ਲਿਖ ਕੇ ਦੇਣਾ ਸੀ ਜਾਂ ਜੋ ਆਪਣੇ ਬੱਚਿਆਂ ਨੂੰ ਵਸੀਅਤ ਕਰਨੀ ਸੀ ਮੈਂ ਤੇ ਕਰ ਚੁੱਕਾ ਹਾਂ। ਤੇ ਬਸ ਉਹਨਾਂ ਨੂੰ ਮੁਕਾਬਲੇ ਦਾ ਇੰਤਜ਼ਾਰ ਹੈ, ਕੋਈ ਭਲਵਾਨ ਅੰਦਰ ਵੜੇ ਤੇ ਇਹ ਮੁਕਾਬਲਾ ਸ਼ੁਰੂ ਹੋਵੇ। ਯਾਨੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਸ਼ੂਟਿੰਗ ਹੈ। ਬਿਲਕੁਲ ਓ ਮਾਈ ਗॉड। ਅੱਛਾ ਯਾਰ, ਵਾਹ ਵਾਹ। ਉਹਨਾਂ ਨੂੰ ਨਹੀਂ ਸੀ ਪਤਾ ਕਿ ਸ਼ੂਟਿੰਗ ਹੈ। ਠੀਕ ਹੋ ਗਿਆ। ਉਹ ਜਦੋਂ ਗੱਲ ਮੈਨੂੰ ਪਤਾ ਲੱਗੀ ਨਾ ਕਿ ਭਾਜੀ ਉਹਨੇ ਤੇ ਇਹ ਓਰੀਜਨਲ ਲੜਨ ਆਇਆ ਹੈ, ਠੀਕ ਹੋ ਗਿਆ। ਤੇ ਮੈਂ ਜਿਹੜੇ ਕੱਪੜੇ ਪਾਏ ਸੀ ਮੈਂ ਉਹ ਵੀ ਲਾਤੇ ਨੇ। ਮੈਂ ਕਿਹਾ ਯਾਰ ਮੈਂ ਇੱਥੇ ਸ਼ੂਟਿੰਗ ਕਰਨਾ ਹੈ, ਤੁਸੀਂ ਮੈਨੂੰ ਤਬੂਤ ਤੇ ਪਾਕਿਸਤਾਨ ਖੜਨਾ। ਮੈਂ ਨਹੀਂ, ਮੈਂ ਕਿਹਾ ਜਦ ਤੱਕ ਭਾਈ ਉਹਨੂੰ ਸਮਝ ਨਹੀਂ ਆਉਂਦੀ। ਉਹ ਫਿਰ ਉਹਨੂੰ ਸਮਝਾਇਆ, ਫਿਰ ਜਦੋਂ ਉਹਦੇ ਬੱਚੇ ਹੱਸੇ, ਬੀਵੀ ਹੱਸੀ, ਫਿਰ ਖੁਦ ਹੱਸਿਆ, ਫਿਰ ਸ਼ਗਿਰ ਜ਼ਰਾ ਨੋਰਮਲ ਹੋਏ ਨੇ। ਉਹਨਾਂ ਨੇ ਇੰਜ ਕਰਕੇ ਵੇਖਿਆ ਕਿ ਕੋਈ ਗੱਲ ਨਹੀਂ ਹੈ ਐਕਟਰ ਨੇ। ਠੀਕ ਹੈ ਜੀ। ਉਹ ਫਿਰ ਸ਼ੂਟਿੰਗ ਸ਼ੁਰੂ ਹੋਈ। ਬਹਰਹਾਲ ਫਿਰ ਵੀ ਮੈਂ ਉਹ ਡਰਾਂ ਉਹਨਾਂ ਦੇ ਕੋਲੋਂ। ਉਹ ਫੁਟੇਜ ਮੌਜੂਦ ਹੈ, ਅਸੀਂ ਤੁਹਾਨੂੰ ਫੁਟੇਜ ਵੀ ਵਿਖਾਵਾਂਗੇ ਕੀ ਭਲਵਾਨ ਹੈ। ਮੈਂ ਨਾਜ਼ਰੀਨ, ਉਹ ਫੁਟੇਜ ਤੁਹਾਨੂੰ ਅਸੀਂ ਜ਼ਰੂਰ ਵਿਖਾਵਾਂਗੇ, ਕਿਉਂਕਿ ਇਸ ਤਰ੍ਹਾਂ ਦਾ ਕਾਮੇਡੀ ਵਾਕਿਆ ਕਿ ਬੰਦੇ ਨੂੰ ਪਤਾ ਹੀ ਨਹੀਂ ਕਿ ਮੈਂ ਸ਼ੂਟਿੰਗ ਤੇ ਜਾ ਰਿਹਾ ਤੇ ਅੱਗੇ ਸੁਚਲ ਪਹਿਲਵਾਨ ਹੈ ਤੇ ਉਹ ਘਰੋਂ ਮਾਰਨ ਆਇਆ ਯਾਰ। ਵਾਟ ਅਮੇਜ਼ਿੰਗ। ਉਹ ਅਲੀ ਸਾਹਿਬ ਫਿਰ ਵੀ ਮੈਂ ਨਾ ਡਰਾਂ। ਮੈਂ ਕਿਹਾ ਅੱਲਾ ਕਿਤੇ ਫਿਰ ਵੀ ਦੇ ਜ਼ਿਹਨ 'ਚ ਉਹ ਗੱਲ ਨਾ ਆ ਜੇ। ਹਾਂਜੀ, ਬਾਹਰ ਸ਼ੂਟਿੰਗ ਹੋਈ ਹੁਣ ਉਹ ਮੇਰੇ ਕੋਲ ਮਾਰ ਖਾ ਰਿਹਾ ਕਿਤੇ ਮੇਰੇ ਕੋਲ ਕਿੱਥੇ ਮਾਰ ਖਾਣੀ, ਸ਼ੂਟਿੰਗ ਦੀ ਗੱਲ ਸੀ। ਮਾਰ ਖਾਂਦੇ ਨੂੰ ਜਦੋਂ ਸ਼ੂਟਿੰਗ ਦਾ ਐਂਡ ਉਹਨੇ ਕਿਹਾ ਜੀ ਹੁਣ ਤੁਸੀਂ ਡਿੱਗਣਾ ਹੈ। ਠੀਕ ਹੈ। ਯਾਨੀ ਕਿ ਤੁਸੀਂ ਟੱਟ ਗਏ ਇਹਨਾਂ ਦੇ ਕੋਲੋਂ, ਮਾਰ ਖਾ ਕੇ ਡਿੱਗ ਪਿਓ ਥੱਲੇ। ਤੇ ਉਹ ਕਹਿੰਦਾ ਮੈਂ ਅੱਜ ਤੱਕ ਡਿੱਗਿਆ ਹੀ ਨਹੀਂ। ਮੈਂ ਤਾਂ ਨਹੀਂ ਕਹਿੰਦਾ ਡਿੱਗਣਾ। ਉਹਨੇ ਕਿਹਾ ਯਾਰ ਤੂੰ ਡਿੱਗੇਂਗਾ ਨਹੀਂ, ਸਾਡਾ ਸੀਕੁਐਂਸ ਨਹੀਂ ਪੂਰਾ ਹੁੰਦਾ। ਠੀਕ ਹੈ ਜੀ। ਹੁਣ ਉਹ ਜਿਹੜਾ ਫਿਰ ਟਰਾਂਸਲੇਟਰ ਸੀ, ਫਿਰ ਉਹਨੂੰ ਸੱਦਿਆ। ਉਹਨੂੰ ਕਿਹਾ ਯਾਰ ਇਹਨੂੰ ਦੱਸ ਕਿ ਅਗਰ ਤੂੰ ਜ਼ਮੀਨ 'ਤੇ ਡਿੱਗ ਪੇ ਹਾਰ ਮੰਨ ਲਏਗਾ ਨਾ, ਤੇ ਇਹ ਜਿਹੜਾ ਮੁੰਡਾ ਅਤੇ ਇਹ ਕੁੜੀ, ਇਹਨਾਂ ਦੋਵਾਂ ਦੀ ਸ਼ਾਦੀ ਹੋ ਜਾਏਗੀ। ਉਹਨੇ ਥੋੜ੍ਹੀ ਦੇਰ ਸੋਚਿਆ, ਕਹਿੰਦਾ ਮੇਰੇ ਡਿੱਗਣ ਨਾਲ ਇਹਨਾਂ ਦੋਵਾਂ ਦੀ ਸ਼ਾਦੀ ਹੋ ਜਾਏਗੀ? ਉਹਨੇ ਕਿਹਾ ਹਾਂ ਹੋ ਜਾਏਗੀ। ਕਹਿੰਦਾ ਮੈਂ ਡਿੱਗ ਪੈਣਾ। ਹਾਏ 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 ਹਾਏ। ਤੇ ਲਿਹਾਜ਼ਾ ਉਹ ਥੱਲੇ ਡਿੱਗ ਪਿਆ। ਵਾਹ ਵਾਹ ਸਰਦਾਰ ਸਾਹਿਬ, ਪਹਿਲੇ ਤੇ ਇਸ ਗੱਲ ਨੇ ਹੀ ਸਾਨੂੰ ਡੇਗ ਦਿੱਤਾ ਹੈ। ਕੀ ਬਾਤ ਹੈ। ਤੇ ਉਹ ਭਾਜੀ ਇਸ ਤਰ੍ਹਾਂ ਕੁਝ ਹੋਇਆ ਕਿ ਉਹ ਫਿਰ ਸ਼ੂਟਿੰਗ ਹੋ ਗਈ। ਵਾਹ ਜੀ ਵਾਹ। ਸ਼ੂਟਿੰਗ ਹੋ ਗਈ, ਲੇਕਿਨ ਇਹ ਗੁਜ਼ਰੀਆਂ ਗੱਲਾਂ 'ਚੋਂ ਇਹ ਗੱਲ ਮੈਨੂੰ ਅੱਜ ਤੱਕ ਯਾਦ ਹੈ। ਉਸ ਗੁਜ਼ਰੇ ਪਹਿਲਵਾਨ ਵਾਸਤੇ ਅੱਜ ਅਸੀਂ ਸਾਰੇ ਬਹਿ ਕੇ ਕਲੈਪ ਕਰ ਦਿੰਦੇ ਹਾਂ। ਵਾਹ 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 ਵਾਹ। ਤੇ ਉਹ ਕੁਝ ਮੈਂ ਇਸੇ ਤਰ੍ਹਾਂ ਦੀਆਂ ਗੱਲਾਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ ਫਿਲਮਾਂ ਦੇ ਵਿੱਚ ਇਸ ਤਰ੍ਹਾਂ ਦੇ ਛੋਟੇ ਮੋਟੇ ਵਕੂਏ ਹੁੰਦੇ ਰਹਿੰਦੇ ਨੇ, ਤੇ ਉਹ ਬੜੇ ਮਜ਼ੇਦਾਰ ਵੀ ਹੁੰਦੇ ਨੇ, ਬੜੇ ਹਾਸੇ ਵਾਲੇ ਹੁੰਦੇ, ਕਿਉਂਕਿ ਆਡੀਅੰਸ ਸਾਡੀ ਫਿਲਮ ਵੇਖਦੀ ਹੈ। ਜਿਹੜਾ ਫਿਲਮ ਦੇ ਪਿੱਛੇ ਕੁਝ ਹੋਇਆ ਹੁੰਦਾ ਉਹ ਇਹਨਾਂ ਤੱਕ ਨਹੀਂ ਪਹੁੰਚਦਾ। ਮੈਂ ਉਹ ਗੱਲਾਂ ਇਹਨਾਂ ਤੱਕ ਪਹੁੰਚਾਉਣਾ ਚਾਹਾਂਗਾ ਵੀ ਇਸ ਫਿਲਮ ਦੇ ਦੌਰਾਨ ਕੁਝ ਇਸ ਤਰ੍ਹਾਂ ਦਾ ਵਾਕਿਆ ਵੀ ਹੋਇਆ ਸੀ। ਲਓ ਜੀ, ਇਹ ਦੱਸੋ ਕਿ ਗੁਜ਼ਰੀਆਂ ਗੱਲਾਂ 'ਚ ਅੱਜ ਦਾ ਟੌਪਿਕ, ਅੱਜ ਦਾ ਵਾਕਿਆ ਤੁਹਾਨੂੰ ਕਿਹਦਾ ਲੱਗਾ? ਇਹਦਾ ਫੀਡਬੈਕ ਜ਼ਰੂਰ ਦੇਣਾ ਤਾਂ ਕਿ ਸਾਨੂੰ ਪਤਾ ਲੱਗੇ ਕਿ ਇਹ ਵਾਕਿਆ ਤੁਹਾਨੂੰ ਵੀ ਪਸੰਦ ਆ ਰਿਹਾ ਕਿ ਨਹੀਂ। ਥੈਂਕ ਯੂ ਵੈਰੀ ਮੱਚ। अस्सलाम वालेकुम।